व्यूअर्स ब्रेक तो बाद स्वागत है जी। डॉक्टर साहब साडी पहली ईमेल आई है यूके तो वीर चरणजीत सिंह सुजो जी दी। ये लिखते हैं वाहिगुरू जी का खालसा वाहिगुरू जी की फतेह। अत सत्कारयोग डॉक्टर साहब जी दी तंदुरुस्ती ਅਤੇ ਚੜ੍ਹਦੀ ਕਲਾ ਲਈ ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਆਪ ਜੀ ਇਸੇ ਤਰ੍ਹਾਂ ਕੌਮ ਦੀ ਸੇਵਾ ਨਿਰੰਤਰ ਕਰਦੇ ਰਹੋ। ਆਪ ਜੀ ਨੂੰ ਪਹਿਲੀ ਵਾਰ ਈਮੇਲ ਲਿਖ ਰਿਹਾ ਹਾਂ, ਭੁੱਲ ਚੁੱਕ ਲਈ ਖਿਮਾ ਮੰਗਦਾ ਹਾਂ। ਆਪ ਜੀ ਦੀਆਂ ਲਿਖਤਾਂ ਮੈਂ ਸਭ ਤੋਂ ਪਹਿਲਾਂ ਪੰਥਕ ਮੈਗਜ਼ੀਨ ਖਾਲਸਾ ਫਤਿਹਨਾਮਾ ਵਿੱਚ ਪੜ੍ਹ ਕੇ ਬਹੁਤ ਕੁਝ ਸਿੱਖਿਆ ਹੈ ਤੇ ਅਜੇ ਵੀ ਸਿੱਖ ਰਿਹਾ ਹਾਂ। ਆਪ ਜੀ ਵੱਲੋਂ TV 84 ਚੈਨਲ ਰਾਹੀਂ ਪੰਥਕ ਮਸਲਿਆਂ ਬਾਰੇ ਜੋ ਸਿੱਖ ਕੌਮ ਵਿੱਚ ਜਾਗਰੂਕਤਾ ਲਿਆਂਦੀ ਜਾ ਰਹੀ ਹੈ, ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜੀ ਹੈ। ਡਾਕਟਰ ਸਾਹਿਬ, ਜੋ ਕੰਮ ਕਰੋੜਾਂ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਅੱਜ ਤੱਕ ਸਿੱਖਾਂ ਦਾ ਕੋਈ ਚੈਨਲ ਨਹੀਂ ਚਲਾ ਸਕੀ, ਉਹ ਕੰਮ ਆਪ ਜੀ ਨੇ ਇਕੱਲਿਆਂ ਨੇ ਸੰਗਤ ਦੇ ਸਹਿਯੋਗ ਨਾਲ TV 84 ਨਿਊਜ਼ ਚੈਨਲ ਚਲਾ ਕੇ ਸਿੱਖ ਕੌਮ ਵਿੱਚ ਇੰਟਰਨੈਸ਼ਨਲ ਪੱਧਰ ਤੇ ਜਾਗਰੂਕਤਾ ਪੈਦਾ ਕਰ ਦਿੱਤੀ ਹੈ ਅਤੇ TV 84 ਨਿਊਜ਼ ਚੈਨਲ ਚਲਾਉਣਾ ਅੱਜ ਸਮੇਂ ਦੀ ਮੁੱਖ ਲੋੜ ਵੀ ਸੀ। ਡਾਕਟਰ ਸਾਹਿਬ, ਆਪ ਜੀ ਨਾਲ ਫਤਿਹ ਸਾਂਝੀ ਕਰਨ ਲਈ ਬਹੁਤ ਦਿਨਾਂ ਤੋਂ ਸੋਚ ਰਿਹਾ ਸੀ, ਪਰ ਸਮਝ ਨਹੀਂ ਸੀ ਲੱਗ ਰਹੀ ਕਿ ਕਿਵੇਂ ਲਿਖਾਂ, ਕਿਉਂਕਿ ਆਪ ਜੀ ਨਾਲ ਫਤਿਹ ਸਾਂਝੀ ਕਰਨ ਲਈ ਹਰ ਪੰਥ ਦਰਦੀ ਨੌਜਵਾਨ ਵੀਰ ਉਤਾਵਲਾ ਹੈ, ਕਿਉਂਕਿ ਕੌਮ ਵਿੱਚ ਜਿਸ ਵੀ ਮਸਲੇ ਬਾਰੇ ਦੁਬਿਧਾ ਹੁੰਦੀ ਹੈ, ਫਿਰ ਅਸੀਂ ਆਪ ਜੀ ਵੱਲੋਂ ਦਲੀਲ ਤੇ ਗੁਰਬਾਣੀ ਦੇ ਆਧਾਰ ਤੇ ਉਹਨਾਂ ਮਸਲਿਆਂ ਬਾਰੇ ਜਾਣਕਾਰੀ ਵਿਚਾਰ ਸੁਣ ਕੇ ਸਪਸ਼ਟ ਹੋ ਜਾਂਦੇ ਹਾਂ। ਸਤਿਕਾਰਯੋਗ ਵੀਰ ਹਵਾਰੇ ਨੇ ਵੀ ਆਪ ਜੀ ਦੀ ਬਹੁਤ ਸ਼ਲਾਘਾ ਕੀਤੀ ਹੈ, ਕਿਉਂਕਿ ਉਹ ਵੀ ਜੇਲ੍ਹ ਵਿੱਚ ਪੰਥਕ ਮੈਗਜ਼ੀਨ ਖਾਲਸਾ ਫਤਿਹਨਾਮਾ ਤੇ ਖਾਲਸਾ ਵੰਗਾਰ ਮੈਗਜ਼ੀਨ ਪੜ੍ਹਦੇ ਹਨ, ਜਿਸ ਕਰਕੇ ਭਾਜੀ ਨੇ ਮੈਨੂੰ ਸੁਨੇਹਾ ਭੇਜਿਆ ਸੀ ਕਿ ਮੈਂ ਠੀਕ ਹੋਣ ਤੋਂ ਬਾਅਦ ਆਪ ਜੀ ਨੂੰ ਲਿਖ ਕੇ ਸਾਰੀ ਕੌਮ ਨੂੰ ਵੀ ਅਪੀਲ ਕਰਾਂਗਾ ਕਿ ਕੌਮ ਦੇ ਨੌਜਵਾਨ ਡਾਕਟਰ ਸਾਹਿਬ ਦੇ ਵਿਚਾਰ ਸੁਣਨ ਲਈ TV 84 ਜ਼ਰੂਰ ਦੇਖਣ, ਤਾਂ ਕਿ ਕੌਮ ਦੇ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਹੋ ਜਾਵੇ। ਹੁਣ ਆਪ ਜੀ ਨਾਲ ਫਤਿਹ ਸਾਂਝੀ ਕਰਦਾ ਰਹਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਚਰਨਜੀਤ ਸਿੰਘ ਸੁਜੋ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਇੰਗਲੈਂਡ ਤੋਂ ਲਿਖਿਆ ਜੀ। ਜਿਵੇਂ ਅੰਗਰੇਜ਼ੀ ਚ ਕਹਿੰਦੇ ਨੇ ਕਿ ਇਟ ਹੈਜ਼ ਹੰਬਲਡ ਮੀ ਜੀ। ਉਹਨਾਂ ਦੀ ਲਿਖਤ ਨੇ ਮੈਨੂੰ ਹੋਰ ਵੀ ਬਲ ਦਿੱਤਾ ਹੈ, ਪਰ ਮੈਂ ਮਹਿਸੂਸ ਕਰਦਾ ਹਾਂ ਵੀ ਜੋ ਸ਼ਬਦ ਉਹਨਾਂ ਨੇ ਜਾਂ ਖਾਸ ਤੌਰ 'ਤੇ ਸਾਡੇ ਅੱਜ ਦੇ ਜਿਹੜੇ ਜਿਉਂਦੇ ਜਾਗਦੇ ਨਾਇਕ ਜਿਹੜੇ ਕਿ ਸ਼ੇਰ ਪਬਕਾਰ ਰੱਖਦੇ ਨੇ, ਜਿਨ੍ਹਾਂ ਦਾ ਕਰੇਜ, ਜਿਨ੍ਹਾਂ ਦੀ ਬਹਾਦਰੀ, ਜਿਨ੍ਹਾਂ ਦੀ ਰੈਜ਼ੀਲੀਅੰਸ ਜੀ, ਉਸ ਦਾ ਕੋਈ ਜਵਾਬ ਨਹੀਂ ਹੈ। ਸਰ ਜਗਤਾਰ ਸਿੰਘ ਹਵਾਰਾ, ਉਹਨਾਂ ਦੇ ਜਿਹੜੇ ਸ਼ਬਦ ਜਾਂ ਉਹਨਾਂ ਦਾ ਸੁਨੇਹਾ ਜਿਹੜਾ ਵੀਰ ਜੀ ਨੇ ਦਿੱਤਾ ਹੈ, ਇਸ ਨੇ ਮੈਨੂੰ ਹੋਰ ਵੀ ਦ੍ਰਿੜ ਕੀਤਾ ਹੈ, ਮਜ਼ਬੂਤ ਕੀਤਾ ਹੈ ਜੀ। ਮੈਂ ਸਮਝਦਾ ਵੀ ਸਾਡੇ ਸਾਹਮਣੇ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ ਵਰਗੇ ਕਰੈਕਟਰ ਨੇ ਜਿਹੜੇ ਅੱਜ ਵੀ ਸਾਡੇ ਸਾਹਮਣੇ ਨੇ, ਜਿਹੜੇ ਮੌਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਘੂਰਦੇ ਨੇ ਔਰ ਜਿਹੜੇ ਹਿੰਮਤ ਦੇ ਨਾਲ ਅੱਜ ਵੀ ਉਸ ਖਾਲਿਸਤਾਨ ਦੇ ਕੌਜ਼ ਨੂੰ ਸਮਰਪਿਤ ਨੇ, ਜਿਸ ਕੌਜ਼ ਦੇ ਲਈ ਪਿਛਲੇ 3 ਦਹਾਕਿਆਂ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਨੇ ਜੀ। ਜਿਹੜਾ ਵੀਰ ਜੀ ਨੇ TV 84 ਦੀ ਸ਼ਲਾਘਾ ਕੀਤੀ ਹੈ, ਮੈਂ ਸਮਝਦਾ ਵੀ ਇਹ ਕੋਈ ਸਾਡਾ ਇਕੱਲੇ ਦਾ ਐਫਰਟ ਨਹੀਂ ਹੈ ਜੀ। ਇਸ ਦੇ ਪਿੱਛੇ ਕਈ ਸਾਲਾਂ ਦਾ ਚਿੰਤਨ, ਬਹੁਤ ਸਾਰੇ ਵੀਰਾਂ ਦਾ ਸਹਿਯੋਗ ਔਰ ਬਹੁਤ ਸਾਰੀਆਂ ਸੰਗਤਾਂ ਦਾ ਸਾਡੇ ਲਈ ਸ਼ੁਭ ਕਾਮਨਾਵਾਂ ਔਰ ਜਿਹੜੀ ਹੈ ਆਰਥਿਕ ਸਪੋਰਟ ਜੀ। ਔਰ ਮੈਂ ਸਮਝਦਾ ਵੀ ਈਵਨ ਅਸੀਂ TV 84 ਦੇ ਹਵਾਲੇ ਨਾਲ ਵੀ, ਬੇਸ਼ੱਕ ਸਾਡੀ ਟੀਮ ਅਜੇ ਕੋਈ ਬਹੁਤ ਵੱਡੀ ਟੀਮ ਨਹੀਂ ਹੈ, ਪਰ ਜਿਹੜੇ ਇਸ ਦੇ ਵਿੱਚ ਜੁੜੇ ਹੋਏ ਵੀਰ ਭੈਣਾਂ ਨੇ, ਉਹਨਾਂ ਦੇ ਵਿੱਚ ਪੰਥ ਦਾ ਪਿਆਰ ਹੈ, ਸਿੱਖੀ ਦਾ ਦਰਦ ਹੈ ਜੀ। ਅਸੀਂ ਕੋਈ ਆਰਥਿਕ ਤੌਰ ਤੇ ਸੌਖੇ ਤਾਂ ਨਹੀਂ ਹੈ, ਕਈ ਵਾਰ ਇਸ ਦੇ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਰਨਾ ਪੈ ਰਿਹਾ ਲਗਾਤਾਰਤਾ ਨਾਲ ਜੀ। ਔਰ ਅਸੀਂ ਇਸ ਦੇ ਲਈ ਸਿੱਖ ਸੰਗਤਾਂ ਦਾ ਅੱਗੋਂ ਸਹਿਯੋਗ ਵੀ ਚਾਹੁੰਦੇ ਹਾਂ, ਪਰ ਅਸੀਂ ਸਮਝਦੇ ਹਾਂ ਵੀ ਘੱਟੋ ਘੱਟ ਇਸ 1.5 ਸਾਲ ਦੇ ਸਮੇਂ 'ਚ ਸਿੱਖ ਸੰਗਤਾਂ ਦੇ ਸਹਿਯੋਗ ਨਾਲ TV 84 ਇੱਕ ਓਪੀਨੀਅਨ ਮੇਕਰ ਚੈਨਲ ਜ਼ਰੂਰ ਬਣਿਆ। ਇਹ ਤਾਂ ਅਸੀਂ ਨਹੀਂ ਕਲੇਮ ਕਰਦੇ, ਜਿਵੇਂ ਕੋਈ ਕਹੇਗਾ ਜੀ ਸਾਡੀ ਲਾਰਜੈਸਟ ਫੋਲੋਇੰਗ ਹੈ, ਜਿਹਨੂੰ ਭਾਵੇਂ 100 ਬੰਦੇ ਵੀ ਦੇਖਦੇ ਹੋਣ, ਉਹ ਕਹੇਗਾ ਜੀ ਲੱਖ ਬੰਦਾ ਦੇਖਦਾ, ਅਸੀਂ ਇੱਦਾਂ ਦਾ ਦਾਅਵਾ ਨਹੀਂ ਕਰਦੇ, ਪਰ ਅਸੀਂ ਇਹ ਜ਼ਰੂਰ ਕਹਿੰਦੇ ਹਾਂ ਵੀ ਇਹ ਪ੍ਰੋਗਰਾਮ ਇੱਕ ਓਪੀਨੀਅਨ ਮੇਕਰ ਜ਼ਰੂਰ ਹੈ। ਇਹਨੂੰ ਸੱਜਣ ਤੇ ਦੁਸ਼ਮਣ ਦੋਨੋਂ ਦੇਖਦੇ ਨੇ ਜੀ। ਅਪਲੋਡਡ ਵੀਡੀਓਜ਼ ਦੇ ਉੱਤੇ ਜਿਵੇਂ ਹੁਣ ਫਲੱਡ ਆਫ ਈਮੇਲਸ ਐਨਮੀ ਕੈਂਪ ਚੋਂ ਹੁੰਦਾ ਹੈ, ਦੁਸ਼ਮਣ ਦੇ ਖੈਮੇ ਚੋਂ ਹੁੰਦਾ ਹੈ ਜੀ। ਸੋ ਆਪਣਿਆਂ ਚੋਂ ਤਾਂ ਸ਼ਾਇਦ ਕਈਆਂ ਨੂੰ ਲੱਗਦਾ ਹੋਏ ਕਿ ਜੀ ਕੀ ਹੈ, ਨਾ ਵੀ ਹੋਏ ਤਾਂ ਕੀ ਫਰਕ ਪੈਂਦਾ ਹੈ, ਪਰ ਦੁਸ਼ਮਣ ਨੂੰ ਇਸ ਗੱਲ ਦੀ ਜ਼ਰੂਰ ਖਬਰ ਹੈ ਵੀ ਇਹ ਜਿਹੜੀ ਹੈ ਜਾਗਰੂਕਤਾ ਕਿਸ ਹੱਦ ਤੱਕ ਜਾਏਗੀ ਜੀ। ਸੋ ਅਸੀਂ ਜਿਹੜਾ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਔਰ ਅਸੀਂ
इन्हां राਹੀਂ ही अपनी फतेह भी और TV 84 ਦੀਆਂ शुभकामनावां भी वीर जगतार सिंह हवारा तक पहुँचाते हैं कि भी ये जरूर पहुँचाण कि TV 84 ਦੇ ਸਾਰੇ ਹੀ ਜਿਹੜੇ ਦਰਸ਼ਕ ਨੇ ਸਰੋਤੇ ਨੇ ਉਹ ਤੁਹਾਡੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਨੇ। ਤੁਸੀਂ ਨਾਇਕ ਹੋ, ਤੁਸੀਂ ਬਹਾਦਰ ਸੂਰਮੇ ਹੋ ਜਿਨ੍ਹਾਂ ਦੀ ਮੌਜੂਦਗੀ, ਜਿਨ੍ਹਾਂ ਦੀ ਹੋਂਦ ਅੱਜ ਵੀ ਬਾਹਰ ਬੈਠੇ ਲੱਖਾਂ ਸਿੱਖਾਂ ਨੂੰ ਇਨਸਪਾਇਰ ਕਰਦੀ ਹੈ ਜੀ। ਪੰਜਾਬ 'ਚ ਵੀ ਤੁਸੀਂ ਇਨਸਪਾਇਰ ਕਰਦੇ ਹੋ ਔਰ ਇਹਨਾਂ ਦਾ ਵੀਰ ਚਰਨਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਲਿਖਤ ਦੇ ਲਈ। ਜੀ ਸਾਡੀ ਅਗਲੀ ਈਮੇਲ ਆਈ ਹੈ ਵੀਰ ਦਿਦਾਰ ਸਿੰਘ ਜੀ ਦੀ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਕਿਰਪਾ ਕਰਕੇ ਇਹ ਜਾਣਕਾਰੀ ਦੇ ਸਕਦੇ ਹੋ ਕਿ ਅਮਰੀਕਾ ਵੀ ਇਸ ਮੋਦੀ ਜਾਂ ਬੀਜੇਪੀ ਤੋਂ ਡਰ ਗਿਆ ਹੈ ਕਿਉਂਕਿ ਉਸਨੇ ਪਟੀਸ਼ਨ ਰੀਸੈਟ ਕਰ ਦਿੱਤੀ ਹੈ। ਮੈਨੂੰ ਇੰਜ ਲੱਗਦਾ ਹੈ ਮੈਂ ਪਟੀਸ਼ਨ ਭਰੀ ਸੀ ਤੇ ਆਪਣੇ 2 ਫੇਸਬੁੱਕ ਪੇजेस ਤੇ ਵੀ ਸਾਰਿਆਂ ਨਾਲ ਸਾਂਝੀ ਕੀਤੀ ਸੀ ਤੇ ਭਰਨ ਦੀ ਅਪੀਲ ਕੀਤੀ ਸੀ ਤੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਕੋਲੋਂ ਵੀ ਭਰਵਾਈ ਸੀ ਕਿ ਸਾਡੇ ਕਰਕੇ ਉਹਨਾਂ ਸਭ ਰੀਸੈਟ ਮਾਰਤਾ 2 ਹੀ ਕਾਰਨ ਹੋ ਸਕਦੇ ਹਨ, ਜਾਂ ਤਾਂ ਓਬਾਮਾ ਵਿਕ ਗਿਆ ਜਾਂ ਫਿਰ ਇਸ ਵਿੱਚ ਵੀ ਸਾਡੀ ਗਲਤੀ ਹੈ। ਇਸ ਨਾਲ ਸਾਨੂੰ ਕੁਝ ਨਹੀਂ ਮਿਲਣਾ, ਪਰ ਇਹ ਕੌਮੀ ਅਣਖ ਸੀ ਕਿ ਅਸੀਂ ਮੋਦੀ ਨੂੰ ਚੈਲੰਜ ਕੀਤਾ, ਪਰ ਕੀ ਉਹ ਓਬਾਮਾ ਨੂੰ ਇਸ ਦਾ ਜਵਾਬ ਦੇਣਾ ਵੀ ਔਖਾ ਹੋ ਗਿਆ। ਮਾਫ ਕਰਨਾ, ਪੰਜਾਬੀ ਵਿੱਚ ਪਹਿਲੀ ਵਾਰੀ ਲਿਖ ਰਿਹਾ ਹਾਂ। ਜੇ ਆਪ ਜੀ ਇਸ ਦਾ ਜਵਾਬ ਦੇ ਦਿਓ ਤਾਂ ਬਹੁਤ ਬਹੁਤ ਧੰਨਵਾਦ ਹੋਵਾਂਗਾ। ਜੀ ਡਾਕਟਰ ਸਾਹਿਬ ਇਸ ਦੇ ਨਾਲ ਸੰਬੰਧਿਤ ਇੱਕ ਹੋਰ ਈਮੇਲ ਆਈ ਹੈ। ਹਾਂਜੀ ਪੜ੍ਹ ਦਿਓ। ਇਹ ਈਮੇਲ ਫਨੀ ਬॉय ਜੀ ਦੀ ਆਈਡੀ ਤੋਂ ਆਈ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਅਮਰੀਕਾ 'ਚ ਸਿੱਖਾਂ ਲਈ ਕੋਈ ਨਹੀਂ ਹੈ। ਆ ਪੜਨ ਤੋਂ ਬਾਅਦ ਮੇਰਾ ਦਿਲ ਟੁੱਟ ਗਿਆ ਹੈ। ਖਾਲਿਸਤਾਨ ਜਿੰਦਾਬਾਦ। 6 ਫॉर ਜਸਟਿਸ 1 ਲੱਖ ਤੋਂ ਜ਼ਿਆਦਾ ਲੋਕਾਂ ਨੇ ਉਹ ਪਟੀਸ਼ਨ ਸਾਈਨ ਕੀਤੀ ਸੀ ਜਿਸ 'ਚ ਰਾਸ਼ਟਰਪਤੀ ਓਬਾਮਾ ਨੂੰ ਇਸ ਸਤੰਬਰ 'ਚ ਨਰਿੰਦਰ ਮੋਦੀ ਦਾ ਸਵਾਗਤ ਨਾ ਕਰਨ ਦੀ ਅਪੀਲ ਕੀਤੀ ਗਈ ਸੀ, ਪਰ ਇਹ ਕਿਸੇ ਕਾਰਨ ਕਰਕੇ ਉਸ ਪਟੀਸ਼ਨ ਦੀ ਗਿਣਤੀ ਦੁਬਾਰਾ ਸ਼ੁਰੂ ਕਰ ਦਿੱਤੀ ਗਈ। ਸਾਨੂੰ ਇਹ ਨਹੀਂ ਪਤਾ ਕਿ ਇਹ ਜਾਣਬੁੱਝ ਕੇ ਕੀਤਾ ਗਿਆ ਜਾਂ ਸਿਸਟਮ 'ਚ ਕਿਸੇ ਖਰਾਬੀ ਕਾਰਨ ਵਾਪਰਿਆ, ਪਰ 6 ਫॉर ਜਸਟਿਸ ਇਸ ਤੇ ਵਾਈਟ ਹਾਊਸ ਨਾਲ ਸੰਪਰਕ ਕਰਕੇ ਪੜਤਾਲ ਕਰੇਗੀ। ਕਈਆਂ ਨੇ ਕਿਹਾ ਹੈ ਕਿ ਇਹ ਗਿਣਤੀ ਦਾ ਮੁੜ ਸ਼ੁਰੂ ਹੋਣਾ ਵਾਈਟ ਹਾਊਸ ਤੇ ਭਾਰਤੀ ਸਰਕਾਰ ਦੇ ਦਬਾਅ ਦਾ ਨਤੀਜਾ ਹੈ। ਜੇ ਇਹ ਸੱਚ ਹੈ ਤਾਂ ਦੁਨੀਆ ਭਰ 'ਚ ਬੈਠੇ ਸਾਰੇ ਸਿੱਖਾਂ ਨੂੰ ਸਾਡੇ ਦੇਸ਼ ਦੀ ਮੁੜ ਪ੍ਰਾਪਤੀ ਦੀ ਲੋੜ ਨੂੰ ਸਮਝਣਾ ਚਾਹੀਦਾ ਹੈ। ਜੇ ਨਰਿੰਦਰ ਮੋਦੀ ਵਰਗੇ ਗੁੰਡੇ ਵਾਈਟ ਹਾਊਸ ਤੋਂ ਪਟੀਸ਼ਨ ਦੀ ਗਿਣਤੀ ਮੁੜ ਸ਼ੁਰੂ ਕਰਵਾ ਸਕਦੇ ਹਨ ਤਾਂ ਸਿੱਖਾਂ ਨੂੰ ਭਾਰਤ ਤੋਂ ਨਿਆਂ ਮਿਲਣ ਦੀ ਕੀ ਆਸ ਕੀਤੀ ਜਾ ਸਕਦੀ ਹੈ। ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਇੱਕ ਦੇਸ਼ ਦੀ ਤਰ੍ਹਾਂ ਪੰਜਾਬ ਦੇ ਸਾਰੇ ਵਸਿੰਦਿਆਂ ਨੂੰ ਇਕੱਠੇ ਹੋ ਕੇ ਆਪਣਾ ਦੇਸ਼ ਮੁੜ ਉਸਾਰਨਾ ਚਾਹੀਦਾ ਹੈ। ਇਸ ਨੂੰ ਸਿਰੇ ਚੜਾਉਣ ਦਾ ਸਮਾਂ ਆ ਗਿਆ ਹੈ। ਜੀ ਡਾਕਟਰ ਸਾਹਿਬ। ਵੀਰ ਦਿਦਾਰ ਸਿੰਘ ਤੇ ਵੀਰ ਫਨੀ ਬॉय ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਉਹਨਾਂ ਨੇ ਸਾਨੂੰ ਲਿਖਿਆ ਹੈ। ਉਹਨਾਂ ਦੀਆਂ ਈਮੇਲਸ ਕਈ ਦਿਨਾਂ ਦੀਆਂ ਨੇ ਜੀ, ਪਰ ਰੈਗੂਲਰਿਟੀ ਦੇ ਨਾਲ ਵਾਰੀ ਇਹਨਾਂ ਦੀ ਹੁਣੇ ਆਈ ਹੈ। ਜਿਹੜੇ ਇਸ਼ੂ ਵੱਲ ਉਹਨਾਂ ਨੇ ਰੈਫਰ ਕੀਤਾ ਹੈ ਸ਼ਾਇਦ ਬਹੁਤ ਸਾਰੇ ਦਰਸ਼ਕ ਸਰੋਤੇ ਜਾਣੂ ਵੀ ਹੋਣਗੇ, ਪਰ ਜਿਹਨਾਂ ਨੇ ਫੋਲੋ ਨਹੀਂ ਕੀਤਾ ਹੈ ਕਿਉਂਕਿ ਨਰਿੰਦਰ ਮੋਦੀ ਸਤੰਬਰ ਦੇ ਅਖੀਰਲੇ ਹਫਤੇ ਅਮਰੀਕਾ 'ਚ ਆ ਰਿਹਾ ਹੈ। UN ਜਨਰਲ ਅਸੈਂਬਲੀ ਦੀ ਮੀਟਿੰਗ ਵੀ ਔਰ ਵਾਈਟ ਹਾਊਸ ਨੇ ਵੀ ਉਹਨੂੰ ਇਨਵਾਈਟ ਕੀਤਾ ਜੀ। ਔਰ ਉਸ ਨੂੰ ਲੈ ਕੇ 6 ਫॉर ਜਸਟਿਸ ਨੇ ਇੱਕ ਪੈਟੀਸ਼ਨ ਕੈਂਪੇਨ ਇਨੀਸ਼ੀਏਟ ਕੀਤਾ ਹੈ ਜਿਹਦੇ 'ਚ ਕਿ ਇੱਕ ਇਹਨਾਂ ਦਾ ਵਾਈਟ ਹਾਊਸ ਦਾ ਇੱਕ ਕਾਈਂਡ ਆਫ ਅਨਰਿਟਨ ਰੂਲ ਹੈ, ਪਰ ਇਹ ਰੂਲ ਦੀ ਤਰ੍ਹਾਂ ਹੀ ਕੰਸੀਡਰ ਹੁੰਦਾ ਹੈ ਵੀ ਜੇ ਕੋਈ ਵੀ ਪੈਟੀਸ਼ਨ ਇਹਨਾਂ ਨੂੰ ਐਡਰੈਸਡ ਹੋਏ ਉਹਦੇ 'ਚ 1 ਲੱਖ ਲੋਕ ਉਹਦੇ 'ਚ ਦਸਤਖਤ ਕਰਨ ਤੇ ਉਹਨੂੰ ਉਹ ਰਿਸਪੌਂਡ ਕਰਦੇ ਨੇ ਜੀ। ਸੋ ਇਸ ਤੋਂ ਪਹਿਲਾਂ ਵੀ ਇਸ ਕਿਸਮ ਦਾ ਇੱਕ ਪੈਟੀਸ਼ਨ ਕੈਂਪੇਨ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਦੇ ਤੌਰ ਤੇ ਰੈਕਗਨਾਈਜ਼ ਕੀਤਾ ਜਾਏ 6 ਫॉर ਜਸਟਿਸ ਨੇ ਕੀਤਾ ਸੀ। ਉਹਦੇ 'ਚ ਵੀ ਉਹਨਾਂ ਨੇ ਰਿਸਪੌਂਡ ਕੀਤਾ ਸੀ, ਭਾਵੇਂ ਗੋਲਮੋਲ ਹੀ ਸੀ ਪਰ ਰਿਸਪੌਂਡ ਕੀਤਾ ਸੀ। ਸੋ ਇਸ ਵਾਰ ਵੀ ਮੋਦੀ ਦੀ ਆਮਦ ਨੂੰ ਲੈ ਕੇ 6 ਫॉर ਜਸਟਿਸ ਨੇ ਐਫਰਟ ਕੀਤਾ ਹੈ ਔਰ ਜਦੋਂ ਨੰਬਰ ਕਾਫੀ ਜ਼ਿਆਦਾ ਹੋ ਗਿਆ ਸੀ, ਮੈਂ ਫੋਲੋ ਤਾਂ ਨਹੀਂ ਕਰ ਸਕਿਆ ਇਹ ਸਾਰੀ ਡਿਵੈਲਪਮੈਂਟ ਨੂੰ, ਤਾਂ ਫਿਰ ਜਿਵੇਂ ਪੜ੍ਹਨ 'ਚ ਆਇਆ, ਮੈਂ ਹੋਰ ਵੀ ਈਮੇਲਸ ਜਾਂ ਨਿਊਜ਼ ਦੇਖੀਆਂ ਨੇ ਕਿ ਇੱਕਦਮ ਉਹ 0 ਦੇ ਉੱਤੇ ਕਾਊਂਟ ਕਰ ਦਿੱਤਾ ਗਿਆ ਜੀ। ਹੁਣ ਵੈਦਰ ਇਹ ਕੋਈ ਟੈਕਨੀਕਲ ਫਲॉ ਸੀ, ਉਹਨਾਂ ਨੇ ਜਾਣਬੁੱਝ ਕੇ ਕੀਤਾ ਜਾਂ ਇਸ ਵੇਲੇ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵਿੱਚ 30 ਦੇ ਕਰੀਬ ਭਾਰਤੀ ਮੂਲ ਦੇ ਲੋਕ, ਜਿਨ੍ਹਾਂ ਦੇ ਵਿੱਚ ਈਵਨ ਸਾਊਥ ਏਸ਼ੀਆ ਦੀ ਇੰਚਾਰਜ ਜਿਹੜੀ ਅਸਿਸਟੈਂਟ ਸੈਕਟਰੀ ਆਫ ਸਟੇਟ ਹੈ ਉਹ ਵੀ ਭਾਰਤੀ ਮੂਲ ਦੀ ਗੁਜਰਾਤਣ ਹੈ ਜੀ, ਕਿ ਕੋਈ ਉਹਨਾਂ ਨੇ ਇਨਫਲੂਐਂਸ ਕੀਤਾ ਇਸ ਬਾਰੇ ਤਾਂ ਮੈਂ ਕੁਛ ਨਹੀਂ ਜਾਣਦਾ, ਨਾ ਹੀ ਮੈਂ ਕੋਈ ਕਮੈਂਟ ਕਰ ਸਕਦਾ ਕਿ ਵੀ ਇਸ ਲੈਵਲ ਤੇ ਡਾਇਰੈਕਟਲੀ ਜਿਹੜਾ ਉਹਨਾਂ ਨੇ ਕੋਈ ਇਸ ਕਿਸਮ ਦਾ ਕੀਤਾ ਹੋਏ। ਲੇਕਿਨ ਇਵੇਂ ਹੋਇਆ, ਉਹਦਾ ਕੀ ਰੀਜ਼ਨ ਹੈ, ਮੋਰ ਜੋ ਵੀ 6 ਫॉर ਜਸਟਿਸ ਦੀ ਇਸ ਬਾਰੇ ਪਹੁੰਚ ਹੈ ਅਸੀਂ ਉਸ ਦਾ ਹੀ ਸਤਿਕਾਰ ਕਰਦੇ ਹਾਂ,
ਪਰ ਇਸ ਗੱਲ ਦਾ ਸਾਨੂੰ ਜ਼ਰੂਰ ਫਖਰ ਹੈ ਵੀ ਸਿੱਖਸ ਫॉर ਜਸਟਿਸ ਨੇ ਹੌਸਲਾ ਨਹੀਂ ਛੱਡਿਆ। ਉਹਨਾਂ ਨੇ ਦੁਬਾਰਾ ਲਾਂਚਿੰਗ ਕੀਤੀ ਜ਼ੀਰੋ ਤੋਂ ਹੀ, ਔਰ ਆਲਮੋਸਟ ਜਿਹੜੀ ਡੈਡਲਾਈਨ ਡੇਟ ਸ਼ਾਇਦ 21 ਜਾਂ 22 ਅਗਸਤ ਤੱਕ ਜੋ ਵੀ ਉਹਨਾਂ ਨੇ ਰੱਖੀ ਹੈ ਜੀ, ਆਲਰੇਡੀ 1 ਲੱਖ ਦੇ ਨੇੜੇ ਤੇੜੇ ਜਿਹੜਾ ਹੈ ਉਹ ਨੰਬਰ ਪਹੁੰਚ ਗਿਆ ਹੈ। ਸੋ ਇਸ ਚੋਂ ਇਹ ਗੱਲ ਜ਼ਰੂਰ ਸਾਬਤ ਹੁੰਦੀ ਹੈ ਵੀ ਜਿਵੇਂ ਕਈ ਵਾਰ ਸਾਨੂੰ ਲੱਗਦਾ ਹੈ ਵੀ ਸਿੱਖ ਕੌਮ ਸ਼ਾਇਦ ਸੁੱਤੀ ਹੋਈ ਹੈ ਜਾਂ ਕੋਈ ਉਹਨਾਂ ਦਾ ਇੱਕ ਵੱਡਾ ਹਿੱਸਾ ਉਹਨਾਂ ਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਹੈ ਜੀ, ਰਾਦਰ ਇਸ ਕਾਰਵਾਈ ਨੇ ਇਹ ਡੈਲੀਬਰੇਟਲੀ ਸੀ ਜਾਂ ਅਨਡੈਲੀਬਰੇਟਲੀ ਸੀ, ਰਾਦਰ ਇਸ ਗੱਲ ਨੇ ਹੋਰ ਵੀ ਬੂਸਟ ਦਿੱਤਾ ਹੈ ਇਸ ਮੁੱਦੇ ਨੂੰ। ਔਰ ਇਹ ਜਿਹੜਾ ਹੈ ਉਹਨਾਂ ਨੂੰ ਹੁਣ ਇਹ ਕੀ ਰਿਸਪੌਂਡ ਕਰਨਗੇ ਇਹ ਤਾਂ ਦੇਖਣ ਵਾਲੀ ਗੱਲ ਹੈ। ਪਰ ਇੱਕ ਜਿਹੜੀ ਗੱਲ ਕਾਫੀ ਮੈਂ ਸਮਝਦਾ ਵੀ ਅਹਿਮ ਹੈ ਉਹਦੇ ਵਿੱਚ ਗੈਰ ਸਿੱਖ ਜਥੇਬੰਦੀਆਂ ਨੇ ਵੀ ਜਿਹੜੀਆਂ ਕਿ ਨਵੰਬਰ 84 ਜਾਂ ਜੋ ਗੁਜਰਾਤ ਦੇ ਵਿੱਚ 2002 ਹੋਇਆ ਜਾਂ ਜੋ ਓਵਰਆਲ ਹਿੰਦੂਤਵਾ ਦੀ ਮੋਦੀ ਦੀ ਆਈਡੀਓਲੋਜੀ ਹੈ ਉਸ ਨੂੰ ਨਕਾਰਦੇ ਨੇ, ਉਹਨਾਂ ਦਾ ਵੀ ਇੱਕ ਅਸਰ ਲਗਾਤਾਰਤਾ ਨਾਲ ਚੱਲ ਰਿਹਾ ਹੈ। ਔਰ ਇਹ ਜਿਹੜੀ ਗੱਲ ਬਹੁਤ ਸਾਰੇ ਕਾਂਗਰਸਮੈਨਾਂ ਨੇ ਪ੍ਰੋ ਇੰਡੀਆ ਕਾਕਸ ਵਾਲਿਆਂ ਨੇ ਇਨੀਸ਼ੀਏਟ ਕੀਤੀ ਸੀ ਕਿ ਜੀ ਮੋਦੀ ਜਿਹੜਾ ਹੈ ਉਹ ਕਾਂਗਰਸ ਦੇ ਜੁਆਇੰਟ ਸੈਸ਼ਨ ਨੂੰ ਐਡਰੈਸ ਕਰੇ ਜੀ। ਸੋ ਇੱਕ ਹੁਣ ਕਈ ਵਾਰ ਇਹ ਹੁੰਦਾ ਵੀ ਬਹੁਤਿਆਂ ਨੂੰ ਲੱਗਦਾ ਹੁੰਦਾ ਜੀ ਰੌਲਾ ਪਾਉਣ ਦਾ ਫਾਇਦਾ ਤਾਂ ਹੁੰਦਾ ਨਹੀਂ, ਮੈਂ ਸਮਝਦਾ ਵੀ ਫਾਇਦਾ ਜ਼ਰੂਰ ਹੁੰਦਾ ਹੈ। ਉਹ ਜਿਹੜਾ ਜੁਆਇੰਟ ਸੈਸ਼ਨ ਨੂੰ ਕਾਂਗਰਸ ਦੇ ਨੂੰ ਮੋਦੀ ਨੇ ਐਡਰੈਸ ਕਰਨਾ ਸੀ, ਉਹ ਕਾਂਗਰਸ ਦੇ ਸਪੀਕਰ ਨੇ ਲਿਖਿਆ ਹੈ ਕਿ ਜੀ ਉਹ ਸਾਡੇ ਸਕੇਜੂਲ 'ਚ ਫਿੱਟ ਨਹੀਂ ਹੋ ਰਿਹਾ, ਸਮ ਅਦਰ ਟਾਈਮ, ਔਰ ਬੜੀ ਗੋਲਮੋਲ ਜੀ ਪੋਲਾਈਟ ਈਮੇਲ ਜਿਹੜੀ ਹੁੰਦੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਕੈਂਸਲ ਹੋਣ ਦੇ ਵਿੱਚ ਜਿਹੜਾ ਜੁਆਇੰਟ ਸੈਸ਼ਨ ਹੈ, ਵਾਈਟ ਹਾਊਸ ਤਾਂ ਆਪਣੀ ਉਹਦੀ ਇੱਕ ਅਥਾਰਟੀ ਆ, ਉਹਨੂੰ ਮਿਲ ਵੀ ਲੈਣਗੇ ਕੀ ਕੱਢਣਗੇ, ਪਰ ਇਹ ਡੈਮੋਕ੍ਰੇਸੀ ਦਾ ਕਤਲ ਹੋਣਾ ਸੀ ਜੇ ਨਰਿੰਦਰ ਮੋਦੀ ਜਿਹੜਾ ਇਹ ਜੁਆਇੰਟ ਸੈਸ਼ਨ ਕਾਂਗਰਸ ਦੇ ਨੂੰ ਐਡਰੈਸ ਕਰਦਾ। ਸੋ ਆਲਰੇਡੀ ਜਿਹੜੀ ਕੈਂਪੇਨਿੰਗ ਸਿੱਖ ਜਥੇਬੰਦੀਆਂ ਔਰ ਦੂਸਰੀਆਂ ਗੈਰ ਸਿੱਖ ਜਥੇਬੰਦੀਆਂ ਵੀ ਮੋਦੀ ਦੇ ਸਾਰੇ ਹਿੰਦੂਤਵਾ ਦੇ ਏਜੰਡੇ ਦੇ ਖਿਲਾਫ ਔਰ ਇਹਦੀ ਜਿਹੜੇ ਹੱਥ ਖੂਨ ਨਾਲ ਰੰਗੇ ਹੋਏ ਨੇ ਇਸ ਦੇ ਖਿਲਾਫ ਜੋ ਕਰ ਰਹੀਆਂ ਨੇ, ਉਹਨੇ ਆਲਰੇਡੀ ਫਰੂਟ ਯੀਲਡ ਕੀਤਾ ਹੈ ਕਿ ਕਾਂਗਰਸ ਦੇ ਵਿੱਚ ਇਸ ਜੁਆਇੰਟ ਸੈਸ਼ਨ ਨੂੰ ਐਡਰੈਸ ਨਹੀਂ ਕਰੇਗਾ ਜੀ। ਔਰ ਬਾਕੀ ਮੈਂ ਸਮਝਦਾ ਹਾਂ ਵੀ ਜਿਨ੍ਹਾਂ ਨੇ ਨਹੀਂ ਅਜੇ ਤੱਕ ਦਸਤਖਤ ਕੀਤੇ, ਬੇਸ਼ੱਕ ਲੱਖ ਵੀ ਟਾਰਗੇਟ ਹੋਏ, ਉਹਨੂੰ ਜਿੰਨਾ ਵੱਧ ਤੋਂ ਵੱਧ ਲਿਜਾਇਆ ਜਾ ਸਕਦਾ ਹੈ ਇਸ ਪੈਟੀਸ਼ਨ ਤੇ ਦਸਤਖਤ ਕਰੋ ਤਾਂ ਕਿ ਇਹ ਮੈਸੇਜ ਜਾਏ ਕਿ ਇੱਕ, ਕਿਉਂਕਿ ਦੂਜੇ ਪਾਸੇ ਲਗਭਗ 300 ਦੇ ਕਰੀਬ ਇੰਡੀਅਨ ਜਾਂ ਹਿੰਦੂਤਵੀ ਜਥੇਬੰਦੀਆਂ ਨੇ ਬੜਾ ਵੱਡਾ ਇੱਥੇ ਮੈਡੀਸਨ ਸਕੇਅਰ ਗਾਰਡਨ ਚ ਉਹਨੂੰ ਆਨਰ ਕਰਨ ਦੇ ਲਈ ਫੰਕਸ਼ਨ ਕਰਨ ਦੀ ਲਾਈਨ ਹੈ ਜੀ, ਹਜ਼ਾਰਾਂ ਲੋਕ ਇਕੱਠੇ ਕਰਨੇ ਨੇ ਜੀ। ਉਹ ਤਾਂ ਫਿਰ ਬਾਅਦ ਚ ਦੇਖਿਆ ਜਾਏਗਾ ਵੀ ਉਹਦੇ ਖਿਲਾਫ ਕੀ ਕਾਰਵਾਈ ਸਾਰੀਆਂ ਸਿੱਖ ਜਥੇਬੰਦੀਆਂ ਕਰਦੀਆਂ ਨੇ। ਪਰ ਇਸ ਵੇਲੇ ਅਸੀਂ ਸਮਝਦੇ ਹਾਂ ਵੀ ਸਿੱਖਸ ਫॉर ਜਸਟਿਸ ਵਧਾਈ ਦੀ ਹੱਕਦਾਰ ਹੈ ਕਿ ਉਹਨਾਂ ਨੇ ਇਸ ਕੈਂਪੇਨ ਨੂੰ ਬਿਲਕੁਲ ਫੁੱਲ ਅੰਦਾਜ਼ ਦੇ ਵਿੱਚ ਪੂਰੀ ਵੇਗ ਦੇ ਨਾਲ ਜਿਹੜਾ ਉਹ ਐਕਸਲਰੇਸ਼ਨ ਦੇ ਨਾਲ ਤੋਰਿਆ ਹੋਇਆ ਔਰ ਅਸੀਂ ਉਹਨਾਂ ਦੀ ਪੂਰੀ ਹਮਾਇਤ ਕਰਦੇ ਹਾਂ ਜੀ। ਡਾਕਟਰ ਸਾਹਿਬ ਇਸ ਨਾਲ ਨੇ ਬ੍ਰੇਕ ਵੀਅਰ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।